ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਅਪ੍ਰੈਲ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ: ਮੱਤੀ। ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਣਾ, ਕੋੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ, ਮੁਫਤ ਤੁਸੀਂ ਪਾਇਆ, ਮੁਫਤ ਦੇਣਾ। ਜਵਾਬੀ ਪੜ੍ਹਾਈ। ਯਹੋਨਾ: ਉਸ ਹਯਾਤੀ ਦੇ ਕਲਾਮ ਦੀ ਬਾਬਤ ਜਿਹੜਾ ਸ਼ੁਰੂ ਤੋਂ ਸੀ ਤੇ ਜਿਹਨੂੰ ਅਸੀਂ ਸੁਣਿਆ ਤੇ ਆਪਣੀ ਅੱਖੀਆਂ ਨਾਲ ਵੇਖਿਆ, ਬਲਕਿ ਧਿਆਨ ਨਾਲ ਵੇਖਿਆ ਤੇ ਆਪਣੇ ਹੱਥ ਨਾਲ ਛੂਹਿਆ। ਜੋ ਕੁਝ ਅਸੀਂ ਵੇਖਿਆ ਤੇ ਸੁਣਿਆ ਹੈ, ਤੁਹਾਨੂੰ ਵੀ ਉਹਦੀ ਖਬਰ ਦੇਨੇ ਆ, ਤਾਂ ਜੋ ਤੁਸੀਂ ਵੀ ਸਾਡੇ ਨਾਲ ਸ਼ਰੀਕ ਹੋਵੋ ਤੇ ਸਾਡੀ ਸ਼ਰਾਕਤ ਪਿਓ ਦੇ ਨਾਲ ਤੇ ਉਹਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੋਵੇ। ਤੇ ਇਹ ਗੱਲਾਂ ਅਸੀਂ ਇਸ ਲਈ ਲਿਖਦੇ ਹਾਂ ਵੀ ਸਾਡੀ ਖੁਸ਼ੀ ਪੂਰੀ ਹੋ ਜਾਵੇ। ਉਹਦੇ ਤੋਂ ਸੁਣ ਕੇ ਜਿਹੜਾ ਪੈਗਾਮ ਅਸੀਂ ਤੁਹਾਨੂੰ ਦੇਨੇ ਆ, ਉਹ ਇਹ ਹੈ ਵੀ ਰੱਬ ਨੂਰ ਹੈ ਤੇ ਉਹਦੇ ਵਿੱਚ ਜ਼ਰਾ ਵੀ ਹਨੇਰਾ ਨਹੀਂ। ਵੇਖੋ, ਪਿਓ ਨੇ ਸਾਡੇ ਨਾਲ ਕੈਸੀ ਮੁਹੱਬਤ ਰੱਖੀ ਭਈ ਅਸੀਂ ਰੱਬ ਦੇ ਪੁੱਤਰ ਅਖਵਾਏ, ਤੇ ਅਸੀਂ ਹੈ ਵੀ ਹਾਂ। ਜੱਗ ਸਾਨੂੰ ਇਸ ਲਈ ਨਹੀਂ ਜਾਣਦਾ ਭਈ ਉਹਨੇ ਉਹਨੂੰ ਵੀ ਨਾ ਜਾਣਿਆ। ਅਜ਼ੀਜ਼ੋ, ਅਸੀਂ ਜਾਣਦੇ ਹਾਂ ਭਈ ਜਦੋਂ ਉਹ ਜ਼ਾਹਰ ਹੋਵੇਗਾ ਤੇ ਅਸੀਂ ਵੀ ਉਹਦੇ ਵਾਂਗਰ ਹੋਵਾਂਗੇ, ਕਿਉਂ ਜੇ ਉਹਨੂੰ ਉਸੇ ਤਰ੍ਹਾਂ ਹੀ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ। ਤੇ ਜਿਹੜਾ ਕੋਈ ਉਹਦੇ ਤੋਂ ਇਹ ਆਸ ਰੱਖਦਾ ਏ, ਆਪਣੇ ਆਪ ਨੂੰ ਉਸ ਤਰ੍ਹਾਂ ਦਾ ਹੀ ਪਾਕ ਕਰਦਾ ਏ ਜਿਸ ਤਰ੍ਹਾਂ ਦਾ ਉਹ ਪਾਕ ਏ। ਦਰਸੀ ਵਾਜ਼ ਬਾਈਬਲ ਵਿੱਚੋਂ। ਮੱਤੀ: ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ, ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਤੇ ਗਲੀਲ ਤੇ ਦਿਕਪੁਲਸ ਤੇ ਯਰੂਸ਼ਲਮ ਤੇ ਯਹੂਦੀਆ ਤੇ ਯਰਦਨ ਦੇ ਪਾਰ ਵੱਡਾ ਜੱਥਾ ਉਹਦੇ ਮਗਰ ਟੁਰ ਪਿਆ। ਮੱਤੀ: ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ, ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ, ਤੇ ਉਹ ਆਪਣੀ ਜ਼ਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਧੰਨ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਏ। ਧੰਨ ਨੇ ਉਹ ਜਿਹੜੇ ਦੁਖੀ ਨੇ, ਕਿਉਂ ਜੇ ਉਹ ਤਸੱਲੀ ਪਾਣਗੇ। ਧੰਨ ਨੇ ਉਹ ਜਿਹੜੇ ਹਲੀਮ ਨੇ, ਕਿਉਂ ਜੇ ਉਹ ਧਰਤੀ ਦੇ ਵਾਰਸ ਹੋਣਗੇ। ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਤੇ ਧਰਿਆਏ ਨੇ, ਕਿਉਂ ਜੇ ਉਹ ਰੱਜਣਗੇ। ਧੰਨ ਨੇ ਉਹ ਜਿਹੜੇ ਰਹਿਮਦਿਲ ਨੇ, ਕਿਉਂ ਜੇ ਉਹਨਾਂ ਉੱਤੇ ਰਹਿਮ ਕੀਤਾ ਜਾਵੇਗਾ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਧੰਨ ਨੇ ਉਹ ਜਿਹੜੇ ਸੁਲ੍ਹਾ ਕਰਾਉਂਦੇ ਨੇ, ਕਿਉਂ ਜੇ ਉਹ ਰੱਬ ਦੇ ਪੁੱਤਰ ਅਖਵਾਣਗੇ। ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਪਾਰੋਂ ਸਤਾਏ ਗਏ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਏ। ਜਦ ਮੇਰੇ ਪਾਰੋਂ ਲੋਕੀ ਤੁਹਾਨੂੰ ਲਾਨਤਾਨ ਕਰਨਗੇ ਤੇ ਸਤਾਉਣਗੇ ਤੇ ਹਰ ਤਰ੍ਹਾਂ ਦੀਆਂ ਭੈੜੀਆਂ ਗੱਲਾਂ ਤੁਹਾਡੇ ਬਾਰੇ ਝੂਠ ਆਖਣਗੇ, ਤੇ ਤੁਸੀਂ ਧੰਨ ਹੋਵੋਗੇ। ਖੁਸ਼ੀ ਕਰਿਓ ਤੇ ਬਹੁਤ ਸ਼ਾਦਮਾਨ ਹੋਇਓ, ਕਿਉਂ ਜੇ ਅਸਮਾਨ ਉੱਤੇ ਤੁਹਾਡਾ ਅਜਰ ਵੱਡਾ ਏ। ਇਸ ਲਈ ਭਈ ਲੋਕਾਂ ਨੇ ਉਹਨਾਂ ਨਬੀਆਂ ਨੂੰ ਵੀ, ਜਿਹੜੇ ਤੁਹਾਡੇ ਤੋਂ ਪਹਿਲਾਂ ਸੀ, ਇਸੇ ਤਰ੍ਹਾਂ ਸਤਾਇਆ ਸੀ। ਇਸ ਲਈ ਚਾਹੀਦਾ ਏ ਭਈ ਤੁਸੀਂ ਕਾਮਲ ਹੋਵੋ, ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਮੱਤੀ: ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੁੰਗਾ ਬੋਲਣ ਤੇ ਵੇਖਣ ਲੱਗ ਪਿਆ। ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ। ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ
ਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਵੇਂ ਕਾਇਮ ਰਹੇਗੀ? ਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ, ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ, ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅਪੜ ਗਈ ਏ। ਜਦ ਉਹ ਜੱਥੇ ਨੂੰ ਇਹ ਆਖ ਰਿਹਾ ਸੀ, ਤੇ ਉਹਦੀ ਮਾਂ ਤੇ ਭਰਾ ਬਾਹਰ ਖੜੇ ਸੀ ਤੇ ਉਹਦੇ ਨਾਲ ਗੱਲ ਕਰਨਾ ਚਾਹੁੰਦੇ ਸੀ। ਕਿਸੇ ਨੇ ਉਹਨੂੰ ਆਖਿਆ, ਵੇਖ ਤੇਰੀ ਮਾਂ ਤੇ ਤੇਰਾ ਭਰਾ ਬਾਹਰ ਖੜੇ ਨੇ ਤੇ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ। ਉਹਨੇ ਖਬਰ ਦੇਣ ਵਾਲੇ ਨੂੰ ਜਵਾਬ ਵਿੱਚ ਆਖਿਆ, ਕੌਣ ਹੈ ਮੇਰੀ ਮਾਂ ਤੇ ਕੌਣ ਨੇ ਮੇਰੇ ਭਰਾ? ਤੇ ਆਪਣੇ ਚੇਲਿਆਂ ਵੱਲ ਹੱਥ ਵਧਾ ਕੇ ਆਖਿਆ, ਵੇਖੋ ਮੇਰੀ ਮਾਂ ਤੇ ਮੇਰੇ ਭਰਾ ਇਹ ਨੇ, ਕਿਉਂਕਿ ਜਿਹੜਾ ਵੀ ਮੇਰੇ ਅਸਮਾਨੀ ਪਿਓ ਦੀ ਮਰਜ਼ੀ ਉੱਤੇ ਚੱਲੇਗਾ, ਉਹੀ ਮੇਰਾ ਭਰਾ ਤੇ ਮੇਰੀ ਭੈਣ ਤੇ ਮੇਰੀ ਮਾਂ ਹੈ। ਯੋਹੰਨਾ। ਤੇ ਯਿਸੂ ਹੈਕਲ ਦੇ ਅੰਦਰ ਸੁਲਮਾਨੀ ਬਰਾਂਡੇ ਵਿੱਚ ਟੁਰ ਫਿਰ ਰਿਹਾ ਸੀ। ਇਸ ਲਈ ਯਹੂਦੀਆਂ ਨੇ ਉਹਦੇ ਆਲੇ ਦੁਆਲੇ ਇਕੱਠੇ ਹੋ ਕੇ ਉਹਨੂੰ ਆਖਿਆ, ਤੂੰ ਕਦੋਂ ਤੀਕਰ ਸਾਡੇ ਦਿਲਾਂ ਨੂੰ ਡਾਵਾਂਡੋਲ ਰੱਖੇਂਗਾ? ਜੇ ਤੂੰ ਮਸੀਹ ਹੈ ਤੇ ਸਾਨੂੰ ਸਾਫ਼ ਆਖ ਦੇ। ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੇ ਤੁਹਾਨੂੰ ਆਖ ਦਿੱਤਾ, ਪਰ ਤੁਸੀਂ ਯਕੀਨ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਓ ਦੇ ਨਾਂ ਤੋਂ ਕਰਦਾ ਵਾਂ, ਉਹ ਹੀ ਮੇਰੇ ਗਵਾਹ ਨੇ। ਪਰ ਤੁਸੀਂ ਇਸ ਲਈ ਯਕੀਨ ਨਹੀਂ ਕਰਦੇ ਵੀ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਦਾ ਵਾਂ, ਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ, ਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ, ਤੇ ਉਹ ਹਮੇਸ਼ਾ ਤੀਕਰ ਕਦੀ ਹਲਾਕ ਨਾ ਹੋਣਗੀਆਂ, ਤੇ ਕੋਈ ਉਹਨਾਂ ਨੂੰ ਮੇਰੇ ਹੱਥ ਤੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿਹਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਏ, ਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਨਹੀਂ ਖੋਹ ਸਕਦਾ। ਮੈਂ ਤੇ ਪਿਓ ਇੱਕ ਵਾਂ। ਯਹੂਦੀਆਂ ਨੇ ਉਹਨੂੰ ਸੰਸਾਰ ਕਰਨ ਲਈ ਫਿਰ ਪੱਥਰ ਚੁੱਕੇ। ਯੋਹੰਨਾ। ਫਿਸਾ ਦੀ ਈਦ ਤੋਂ ਪਹਿਲਾਂ ਜਦ ਯਿਸੂ ਨੂੰ ਪਤਾ ਲੱਗ ਗਿਆ ਭਈ ਮੇਰਾ ਵੇਲਾ ਅਪੜ ਗਿਆ ਏ, ਭਈ ਜੱਗ ਤੋਂ ਵੱਖ ਹੋ ਕੇ ਬਾਪ ਦੇ ਕੋਲ ਜਾਵਾਂ, ਤੇ ਆਪਣੇ ਉਹਨਾਂ ਲੋਕਾਂ ਨਾਲ ਜਿਹੜੇ ਜੱਗ ਵਿੱਚ ਸੀ ਜਿਵੇਂ ਮੁਹੱਬਤ ਰੱਖਦਾ ਸੀ, ਉਸੇ ਤਰ੍ਹਾਂ ਹੀ ਅਖੀਰ ਤਿਕਰ ਮੁਹੱਬਤ ਰੱਖਦਾ ਰਿਹਾ। ਯੋਹੰਨਾ। ਯਿਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ। ਆਪਣੇ ਪੁੱਤਰ ਦਾ ਜਲਾਲ ਜ਼ਾਹਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਰ ਕਰੇ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਜਿਹੜਾ ਕੰਮ ਤੂੰ ਮੈਨੂੰ ਕਰਨ ਨੂੰ ਦਿੱਤਾ ਸੀ, ਉਹਨੂੰ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰਾ ਜਲਾਲ ਜ਼ਾਹਰ ਕੀਤਾ ਏ। ਪਰ ਹੁਣ ਮੈਂ ਤੇਰੇ ਕੋਲ ਆਨਾ ਵਾਂ ਤੇ ਇਹ ਗੱਲਾਂ ਜੱਗ ਵਿੱਚ ਆਖਣਾ ਵਾਂ, ਤਾਂ ਜੋ ਮੇਰੀ ਖੁਸ਼ੀ ਉਹਨਾਂ ਨੂੰ ਪੂਰੀ ਪੂਰੀ ਮਿਲੇ, ਤੇ ਉਹਨਾਂ ਦੇ ਪਾਰੋਂ ਮੈਂ ਆਪਣੇ ਆਪ ਨੂੰ ਪਾਕ ਕਰਦਾ ਵਾਂ, ਤਾਂ ਜੋ ਉਹ ਵੀ ਸਚਾਈ ਦੇ ਰਾਹੀਂ ਪਾਕ ਕੀਤੇ ਜਾਣ। ਮੈਂ ਬਸ ਇਹਨਾਂ ਲਈ ਦਰਖਾਸਤ ਨਹੀਂ ਕਰਦਾ, ਬਲਕਿ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਕਲਾਮ ਦੇ ਰਾਹੀਂ ਮੇਰੇ ਉੱਤੇ ਈਮਾਨ ਲਿਆਉਣਗੇ। ਤੇ ਉਹ ਜਲਾਲ ਜਿਹੜਾ ਤੂੰ ਮੈਨੂੰ ਦਿੱਤਾ ਏ, ਮੈਂ ਉਹਨਾਂ ਨੂੰ ਦਿੱਤਾ ਏ, ਤਾਂ ਜੋ ਉਹ ਇੱਕ ਹੋਣ ਜਿਵੇਂ ਅਸੀਂ ਇੱਕ ਹਾਂ। ਐ ਆਦਲ ਬਾਪ, ਜੱਗ ਨੇ ਤੇ ਮੈਨੂੰ ਨਹੀਂ ਜਾਣਿਆ, ਪਰ ਮੈਂ ਤੈਨੂੰ ਜਾਣਿਆ, ਤੇ ਉਹਨਾਂ ਨੇ ਵੀ ਜਾਣਿਆ ਵੀ ਤੂੰ ਮੈਨੂੰ ਘੱਲਿਆ ਏ, ਤੇ ਮੈਂ ਉਹਨਾਂ ਨੂੰ ਤੇਰੇ ਨਾਂ ਤੋਂ ਵਾਕਿਫ ਕਰਾਇਆ ਏ ਤੇ ਕਰਦਾ ਰਵਾਂਗਾ, ਤਾਂ ਜੋ ਜਿਹੜੀ ਮੁਹੱਬਤ ਤੈਨੂੰ ਮੇਰੇ ਨਾਲ ਸੀ, ਉਹ ਉਹਨਾਂ ਵਿੱਚ ਹੋਵੇ ਤੇ ਮੈਂ ਉਹਨਾਂ ਵਿੱਚ ਹੋਵਾਂ। ਮੱਤੀ। ਕਿਉਂ ਜੇ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕਫਾਰਾ ਰੱਬ ਦੇ ਨਾਲ ਇਨਸਾਨ ਦੇ ਇਕੱਠ ਦੀ ਮਿਸਾਲ ਏ, ਜਿਹਦੇ ਤਹਿਤ ਇਨਸਾਨ ਇਲਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਯਿਸੂ ਨਾਸਰੀ ਨੇ ਇਨਸਾਨ ਤੇ ਰੱਬ ਦੇ ਇਕੱਠ ਨੂੰ ਬਿਆਨ ਕੀਤਾ, ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ, ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਏ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਅਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ, ਮੁਨਾਫਕਾਨਾ ਅਕੀਦਿਆਂ, ਮਸ਼ਕਾਂ ਦੇ ਖਿਲਾਫ ਕੰਮ ਕੀਤਾ, ਤੇ ਉਹਨੇ ਆਪਣੀ ਸ਼ਿਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ।
ਮਸੀਹ ਦਾ ਕਫਾਰਾ ਇਨਸਾਨ ਦੀ ਰੱਬ ਦੇ ਨਾਲ, ਨਾ ਕਿ ਰੱਬ ਦੀ ਇਨਸਾਨ ਦੇ ਨਾਲ ਮੁਫਾਹਮਤ ਕਰਾਉਂਦਾ ਏ, ਕਿਉਂ ਜੇ ਮਸੀਹ ਦਾ ਇਲਾਹੀ ਅਸੂਲ ਰੱਬ ਏ। ਯਿਸੂ ਨੇ ਮਸੀਹ ਦੀ ਸ਼ਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਹਨੇ ਆਪਣੇ ਪਿੱਛੇ ਟੁਰਨ ਵਾਲਿਆਂ ਨੂੰ ਸਿਖਾਇਆ ਵੀ ਉਹਦਾ ਮਜ਼ਹਬ ਇਲਾਹੀ ਅਸੂਲ ਸੀ, ਜਿਹੜਾ ਖਤਾ ਨੂੰ ਬਾਹਰ ਕੱਢਦਾ ਤੇ ਬਿਮਾਰ ਤੇ ਪਾਪੀ ਦੋਵਾਂ ਨੂੰ ਸ਼ਫਾ ਦਿੰਦਾ ਸੀ। ਉਹਨੇ ਰੱਬ ਤੇ ਵੱਖਰੇ ਕਿਸੇ ਸਿਆਣ, ਕੰਮ ਤੇ ਨਾ ਹੀ ਕਿਸੇ ਹਯਾਤੀ ਦਾ ਦਾਅਵਾ ਕੀਤਾ। ਇਸ ਮੁਸੀਬਤ ਦੇ ਬਾਵਜੂਦ ਜਿਹੜੀ ਇਹਦੇ ਪਾਰੋਂ ਉਹਦੇ ਉੱਤੇ ਆਈ ਸੀ, ਉਹਨੇ ਇਲਾਹੀ ਤਾਕਤ ਨੂੰ ਇਨਸਾਨ ਨੂੰ ਰੂਹਾਨੀ ਤੇ ਜਿਸਮਾਨੀ ਦੋਵਾਂ ਤਰ੍ਹਾਂ ਦੀ ਮੁਕਤੀ ਦੇਣ ਲਈ ਵਰਤਿਆ। ਸਵਾਲ ਅੱਜ ਵਾਂਗਰ ਉਦੋਂ ਵੀ ਸੀ ਵੀ ਯਿਸੂ ਨੇ ਬਿਮਾਰ ਨੂੰ ਕਿੰਜ ਸ਼ਿਫਾ ਦਿੱਤੀ। ਇਸ ਸਵਾਲ ਉੱਤੇ ਉਹਦੇ ਜਵਾਬ ਨੂੰ ਜੱਗ ਨੇ ਰੱਦ ਕਰ ਦਿੱਤਾ। ਮਾਲਕ ਦੇ ਇਸ ਅਖਾਣ ਨੇ ਭਈ ਮੈਂ ਤੇ ਪਿਓ ਇੱਕ ਵਾਂ, ਉਹਨੂੰ ਰਬੀਆਂ ਦੇ ਰਵਾਇਤੀ ਨਜ਼ਰੀਏ ਤੋਂ ਵੱਖਰਾ ਬਣਾਇਆ। ਰੱਬ ਦੇ ਬਾਰੇ ਉਹਦੀ ਚੰਗੀ ਸਮਝ ਉਹਨਾਂ ਲਈ ਝਿੜਕਾਂ ਸੀ। ਉਹ ਬਸ ਇੱਕ ਸਿਆਣ ਨੂੰ ਜਾਣਦਾ ਸੀ ਤੇ ਕਿਸੇ ਦੂਜੇ ਉੱਤੇ ਉਹਨੇ ਕੋਈ ਦਾਅਵਾ ਨਹੀਂ ਕੀਤਾ। ਉਹ ਜਾਣਦਾ ਸੀ ਭਈ ਅਨਾ ਸਿਆਣ ਸੀ, ਨਾ ਕਿ ਬਦਨ ਸੀ, ਤੇ ਇਹ ਭਈ ਮਾਦਾ, ਪਾਪ ਤੇ ਬਦੀ ਸਿਆਣ ਨਹੀਂ ਸੀ। ਤੇ ਇਲਾਹੀ ਸਾਇੰਸ ਦੀ ਇਹ ਸਮਝ ਉਹਦੇ ਉੱਤੇ ਜ਼ਮਾਨੇ ਦੀ ਫਟਕਾਰ ਲਿਆਉਣ ਦੀ ਵਜ੍ਹਾ ਬਣੀ। ਲੋਕਾਂ ਦੇ ਮੁਖਾਲਫ ਤੇ ਝੂਠੇ ਨਜ਼ਰੀਆਂ ਨੇ ਮਸੀਹ ਦੀ ਰੱਬ ਦੇ ਨਾਲ ਹਯਾਤੀ ਨੂੰ ਉਹਨਾਂ ਦੇ ਫਹਿਮ ਤੋਂ ਲੁਕੋ ਕੇ ਰੱਖਿਆ। ਉਹ ਉਹਦੀ ਰੂਹਾਨੀ ਵਜੂਦੀਅਤ ਦਾ ਸ਼ਾਊਰ ਨਾ ਪਾ ਸਕੇ। ਉਹਨਾਂ ਦੇ ਬਦਨੀ ਜ਼ੇਨ ਇਹਦੇ ਨਾਲ ਵੈਰ ਰੱਖਦੇ ਸੀ। ਉਹਨਾਂ ਦੇ ਖਿਆਲ ਰੱਬ ਦੇ ਉਸ ਰੂਹਾਨੀ ਨਜ਼ਰੀਏ ਦੀ ਬਜਾਏ ਜਿਹਨੂੰ ਮਸੀਹ ਯਿਸੂ ਨੇ ਪੇਸ਼ ਕੀਤਾ, ਫਾਨੀ ਗਲਤੀ ਨਾਲ ਭਰੇ ਹੋਏ ਸੀ। ਰੱਬ ਦੀ ਸੂਰਤ ਜਿਹਨੂੰ ਅਸੀਂ ਪਾਪ ਦੇ ਪਾਰੋਂ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਿਹੜੀ ਸੱਚਾਈ ਦੇ ਰੂਹਾਨੀ ਫਹਿਮ ਉੱਤੇ ਪਰਦਾ ਪਾਉਂਦੀ ਏ, ਤੇ ਅਸੀਂ ਇਸ ਸੂਰਤ ਨੂੰ ਬਸ ਉਸ ਵੇਲੇ ਸਮਝਦੇ ਹਾਂ ਜਦੋਂ ਅਸੀਂ ਪਾਪ ਦੇ ਅਸਰ ਹੇਠਾਂ ਹੁੰਨੇ ਹਾਂ, ਤੇ ਇਹਨੂੰ ਇਨਸਾਨ ਦੀ ਵਿਰਾਸਤ ਸਾਬਤ ਕਰਦੇ ਹਾਂ, ਯਾਨੀ ਰੱਬ ਦੇ ਪੁੱਤਰਾਂ ਦੀ ਆਜ਼ਾਦੀ ਮੰਨਦੇ ਹਾਂ। ਯਿਸੂ ਮਾਦੀ ਕਾਨੂੰਨਾਂ ਦੀ ਸਿੱਧੀ ਮੁਖਾਲਫਤ ਵਿੱਚ ਪਾਣੀ ਉੱਤੇ ਟੁਰਿਆ, ਜੱਥੇ ਨੂੰ ਰੋਟੀ ਖਵਾਈ, ਬਿਮਾਰ ਨੂੰ ਸ਼ਫਾ ਦਿੱਤੀ ਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਉਹਦੇ ਕੰਮ ਮਾਦੀ ਹੀ ਸੀ ਜਾਂ ਕਾਨੂੰਨ ਦੇ ਝੂਠੇ ਦਾਅਵਿਆਂ ਉੱਤੇ ਹਾਵੀ ਹੁੰਦਿਆਂ ਹੋਏ ਸਾਇੰਸ ਦਾ ਇਜ਼ਹਾਰ ਸੀ। ਮਸੀਹ ਰੂਹ ਸੀ ਜਿਹਨੂੰ ਯਿਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਅਤ ਦਿੱਤੀ। ਰਾਹ, ਸੱਚਾਈ ਤੇ ਹਯਾਤੀ ਮੈਂ ਵਾਂ, ਮੈਂ ਤੇ ਮੇਰਾ ਪਿਓ ਇੱਕ ਵਾਂ। ਇਹ ਮਸੀਹ ਜਾਂ ਇਨਸਾਨ ਯਿਸੂ ਦੀ ਅਲੂਹੀਅਤ, ਉਹਦੀ ਫਿਤਰਤ, ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ, ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਤੇ ਜੋ ਉਹ ਇਨਸਾਨ ਲਈ ਕਰਦਾ ਏ। ਅਸਲੀ ਖੁਸ਼ੀ ਨਹੀਂ, ਇਨਸਾਨ ਨੂੰ ਆਪਣੇ ਅਸੂਲ, ਇਲਾਹੀ ਮੁਹੱਬਤ ਦੇ ਨਾਲ ਹਮਾਹੰਗ ਹੋਣਾ ਚਾਹੀਦਾ ਏ। ਪੁੱਤਰ ਨੂੰ ਪਿਓ ਦੇ ਨਾਲ, ਮਸੀਹ ਵਿੱਚ ਮੁਤਾਬਕਤ ਦੇ ਨਾਲ ਇਕੱਠਿਆਂ ਹੋਣਾ ਚਾਹੀਦਾ ਏ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਏ ਵੀ ਸਾਨੂੰ ਸਾਡੇ ਮਾਲਕ ਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਏ ਤੇ ਬਸ ਉਹਦੀ ਸ਼ਖਸੀਅਤ ਦੀ ਹੀ ਇਬਾਦਤ ਕਰਨੀ ਚਾਹੀਦੀ ਏ। ਇਹ ਗੱਲ ਅਫਸੋਸਨਾਕ ਏ ਵੀ ਇਲਾਹੀ ਖਿਦਮਤ ਦਾ ਜੁਮਲਾ ਆਮ ਤੌਰ ਤੇ ਰੋਜ਼ਾਨਾ ਦੇ ਕੰਮਾਂ ਦੀ ਬਜਾਏ ਅਵਾਮੀ ਇਬਾਦਤ ਦੇ ਮਾਨਿਆਂ ਦੇ ਨਾਲ ਆਇਆ ਏ। ਮਸੀਹਤ ਦੀ ਫਿਤਰਤ ਅਮਨ ਪਸੰਦ ਤੇ ਬਰਕਤ ਵਾਲੀ ਏ, ਪਰ ਬਾਦਸ਼ਾਹੀ ਵਿੱਚ ਵੜਨ ਲਈ ਆਸ ਦਾ ਲੰਗਰ ਉਸ ਸ਼ਕੀਨਾ ਦੇ ਅੰਦਰ ਮਾਦੇ ਦੇ ਪਰਦੇ ਤੋਂ ਅੱਗੇ ਸੁੱਟਣਾ ਜ਼ਰੂਰੀ ਏ, ਜਿਹਦੇ ਵਿੱਚੋਂ ਯਿਸੂ ਸਾਡੇ ਤੋਂ ਪਹਿਲਾਂ ਲੰਘ ਚੁੱਕਿਆ ਏ, ਤੇ ਮਾਦੇ ਤੋਂ ਅੱਗੇ ਦੀ ਇਹ ਤਰੱਕੀ ਰਾਸਤਬਾਜ਼ ਦੀਆਂ ਖੁਸ਼ੀਆਂ ਤੇ ਫਤਹਮੰਦੀ ਤੇ ਇਹਦੇ ਨਾਲ ਉਹਦੀਆਂ ਤਕਲੀਫਾਂ ਤੇ ਦੁੱਖਾਂ ਦੇ ਨਾਲ ਆਉਂਦੀ ਏ। ਸਾਡੇ ਮਾਲਕ ਵਾਂਗਰ ਸਾਨੂੰ ਵੀ ਮਾਦੀ ਫਹਿਮ ਤੋਂ ਹਸਤੀ ਦੇ ਰੂਹਾਨੀ ਫਹਿਮ ਵੱਲ ਰੁਖਸਤ ਹੋਣਾ ਚਾਹੀਦਾ ਏ। ਤੌਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਅਫਾਦੀਅਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਤੌਬਾ ਕਰਨਾ, ਪਾਪ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਏ, ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂ ਜੇ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਏ, ਜਿਹੜੀ ਦਿਲ ਦੀ ਇਸਲਾਹ ਕਰਦੀ ਤੇ ਇਨਸਾਨ ਨੂੰ ਹਿਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਲ ਬਣਾਉਂਦੀ ਏ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਾਲੀਮਾਂ ਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ, ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ। ਭਾਵੇਂ ਰੱਬ ਭਲਾ ਏ,
ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਯਿਸੂ ਨੇ ਆਖਿਆ, ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਅਜਜ਼ੇ ਹੋਣਗੇ। ਉਹ ਬਿਮਾਰਾਂ ਉੱਤੇ ਹੱਥ ਧਰਨਗੇ ਤੇ ਉਹ ਚੰਗੇ ਹੋ ਜਾਣਗੇ। ਕੌਣ ਉਹਦੇ ਉੱਤੇ ਈਮਾਨ ਲਿਆਂਦਾ ਏ? ਉਹ ਆਪਣੇ ਚੇਲਿਆਂ ਨਾਲ ਗੱਲ ਕਰ ਰਿਹਾ ਸੀ, ਪਰ ਉਹਨੇ ਇਹ ਨਹੀਂ ਆਖਿਆ ਵੀ ਤੁਹਾਡੇ ਵਿਚਾਲੇ ਇਹ ਮੁਅਜਜ਼ੇ ਹੋਣਗੇ, ਬਲਕਿ ਉਹਨਾਂ ਦੇ ਵਿਚਾਲੇ ਉਹ ਈਮਾਨ ਲਿਆਉਂਦੇ ਨੇ। ਆਉਣ ਵਾਲੇ ਵੇਲੇ ਵਿੱਚ ਇੱਕ ਹੋਰ ਮੌਕੇ ਉੱਤੇ ਯਿਸੂ ਨੇ ਦੁਆ ਕੀਤੀ, ਸਿਰਫ 12 ਚੇਲਿਆਂ ਲਈ ਨਹੀਂ, ਬਲਕਿ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਕਲਾਮ ਦੇ ਰਾਹੀਂ ਈਮਾਨ ਲਿਆਣਗੇ। ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਹਯਾਤੀ ਰੱਬ ਏ। ਆਪਣੇ ਆਪ ਨਾਲ ਸਵਾਲ ਕਰੋ, ਕੀ ਮੈਂ ਅਜਿਹੀ ਹਯਾਤੀ ਜੀ ਰਿਹਾ ਵਾਂ ਜਿਹੜੀ ਆਲਾ ਚੰਗਿਆਈ ਤੀਕਰ ਰਸਾਈ ਰੱਖਦੀ ਏ? ਕੀ ਮੈਂ ਸੱਚਾਈ ਤੇ ਮੁਹੱਬਤ ਦੀ ਸ਼ਫਾਈਆ ਕੂਵਤ ਦਾ ਇਜ਼ਹਾਰ ਕਰ ਰਿਹਾ ਵਾਂ? ਜੇ ਹਾਂ, ਤੇ ਦੁਪਹਿਰ ਤੀਕਰ ਰਸਤਾ ਰੌਸ਼ਨ ਹੁੰਦਾ ਜਾਵੇਗਾ। ਤੁਹਾਡੇ ਫਲ ਉਹ ਸਭ ਕੁਝ ਸਾਬਤ ਕਰਨ ਜੋ ਰੱਬ ਦਾ ਇਦਰਾਕ ਇਨਸਾਨ ਲਈ ਮੁਹੱਈਆ ਕਰਦਾ ਏ। ਇਸ ਖਿਆਲ ਨੂੰ ਹਮੇਸ਼ਾ ਲਈ ਅਪਣਾ ਲਓ ਭਈ ਇਹ ਰੂਹਾਨੀ ਖਿਆਲ ਪਾਕ ਰੂਹ ਤੇ ਮਸੀਹ ਹੀ ਏ ਜਿਹੜਾ ਤੁਹਾਨੂੰ ਸਾਇੰਸੀ ਯਕੀਨ ਦੇ ਨਾਲ ਉਸ ਸ਼ਫਾ ਦੇ ਕਾਨੂੰਨ ਦਾ ਇਜ਼ਹਾਰ ਕਰਨ ਦੇ ਕਾਬਲ ਬਣਾਉਂਦਾ ਏ ਜਿਹੜਾ ਪੂਰੀ ਅਸਲੀ ਹਸਤੀ ਨੂੰ ਬੁਨਿਆਦੀ ਤੌਰ ਤੇ ਲੋੜ ਤੋਂ ਬਹੁਤਾ ਤੇ ਘੇਰੇ ਵਿੱਚ ਲੈਂਦਿਆਂ ਹੋਏ ਇਲਾਹੀ ਅਸੂਲ ਮੁਹੱਬਤ ਉੱਤੇ ਨਿਉ ਰੱਖਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।